ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਏ ਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 12 ਦਸੰਬਰ 2017 29 ਮਗਰ ਨਾਨਕ ਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ, ਆਨਲਾਈਨ ਸਟ੍ਰੀਮਿੰਗ IP ਬਾਕਸ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਫੇਸਬੁੱਕ ਤੇ ਪ੍ਰੋਗਰਾਮ ਸੱਚੋ ਸੱਚ ਨਾਲ ਜਾਂ ਟੀਵੀ 84 ਨਾਲ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਤੁਹਾਡਾ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਇਸ ਗੱਲ ਦਾ ਫਖਰ ਮਹਿਸੂਸ ਕਰਦੇ ਹਾਂ ਕਿ ਕੱਲ੍ਹ ਦੇ ਸਾਡੇ 9:30 ਤੋਂ 10 ਵਾਲੇ ਪ੍ਰੋਗਰਾਮ ਦੇ ਵਿੱਚ ਜਿਸ ਪ੍ਰੋਗਰਾਮ ਦੇ ਐਂਕਰ ਅਮਰਵੀਰ ਸਿੰਘ ਨੇ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਆਏ ਔਰ ਲਗਭਗ 25 ਮਿੰਟ ਦੀ ਗੁਫ਼ਤਗੂ ਉਹਨਾਂ ਦੇ ਨਾਲ ਹੋਈ। ਵੈਰੀ ਨਾਈਸ। ਔਰ ਇਹਦੇ ਲਈ ਇਹ ਵੀ ਸਾਨੂੰ ਚੰਗਾ ਲੱਗਾ ਕਿ ਉਹਨਾਂ ਦੇ ਆਫਿਸ ਵੱਲੋਂ ਹੀ 2 ਦਿਨ ਪਹਿਲਾਂ ਕਮਿਊਨੀਕੇਟ ਕੀਤਾ ਗਿਆ ਕਿ ਜਿਹੜਾ ਮਿਲਟਰੀ ਹਿਸਟਰੀ ਫੈਸਟੀਵਲ 2 ਦਿਨਾਂ ਦਾ ਚੰਡੀਗੜ੍ਹ 'ਚ ਹੋ ਰਿਹਾ, ਜਿਹਦੇ 'ਚ ਕਿ ਭਾਰਤੀ ਫੌਜ ਨੂੰ ਬੜੇ ਵੱਡੇ ਇੱਕ ਜਿਹੜਾ ਪਰਉਪਕਾਰੀ ਫੌਜ ਦੇ ਤੌਰ ਤੇ ਔਰ ਬਹਾਦਰ ਔਰ ਦੂਸਰੇ ਪ੍ਰੋਜੈਕਟ ਕੀਤਾ ਜਾ ਰਿਹਾ ਵੀ ਇਸ ਫੌਜ ਨੇ ਆਪਣੇ ਸ਼ਹਿਰੀਆਂ ਨਾਲ ਕੀ ਕੀਤਾ ਹੈ, ਕਸ਼ਮੀਰ ਦੇ ਵਿੱਚ ਅੱਜ ਕੀ ਕਰ ਰਹੇ ਨੇ, ਨਾਰਥ ਈਸਟ ਕੀ ਕੀਤਾ ਹੈ। ਔਰ ਇਹੀ ਫੌਜ ਹੈ ਜਿਹੜੀ ਦਰਬਾਰ ਸਾਹਿਬ ਤੇ ਹਮਲਾਵਰ ਹੋਈ। ਔਰ ਇਹ ਫੌਜ ਜਿਹੜੀ ਹੈ ਈਵਨ ਨਵੰਬਰ 84 ਦੇ ਵੇਲੇ ਵੀ ਕਿਤੇ ਨਜ਼ਰ ਨਹੀਂ ਆਈ, ਹਾਲਾਂਕਿ ਉਸ ਪੀਰੀਅਡ ਦੇ ਵਿੱਚ ਕਮਾਂਡਰ ਇਨ ਚੀਫ ਇੰਡੀਅਨ ਪ੍ਰੈਜ਼ੀਡੈਂਟ ਜਿਹੜਾ ਜ਼ੈਲ ਸਿੰਘ ਸੀ, ਈਵਨ ਉਸ ਦੇ ਕਾਫਲੇ ਦੇ ਉੱਤੇ ਵੀ ਪੱਥਰ ਵੱਜੇ ਔਰ ਉਹ ਫੌਜ ਨੂੰ ਪ੍ਰੋਟੈਕਟ ਨਹੀਂ ਕੀਤੀ। ਕਿਸ ਕਿਸਮ ਦੀ ਇਹ ਬਹਾਦਰ ਫੌਜ। ਸੋ ਉਹਨਾਂ ਨੇ ਚਾਹਿਆ ਕਿ ਵੀ ਮਾਨ ਸਾਹਿਬ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨਗੇ। ਸੋ ਸਾਨੂੰ ਇਹ ਚੰਗਾ ਲੱਗਾ ਕਿ ਟੀਵੀ 84 ਉਹ ਪਲੇਟਫਾਰਮ ਹੈ ਜਿੱਥੇ ਕਿ ਉੱਥੇ ਬੈਠੇ ਵੀ ਜਿਹੜੇ ਇਸ ਲੈਵਲ ਦੇ ਸੱਜਣ ਨੇ, ਉਹਨਾਂ ਦੇ ਜਿਹੜਾ ਪੋਲੀਟੀਕਲ ਐਕਟਿਵਿਸਟ ਨੇ, ਉਹ ਮਹਿਸੂਸ ਕਰਦੇ ਨੇ ਕਿ ਜਿਹੜੀ ਗੱਲ ਟੀਵੀ 84 ਤੇ ਹੈ ਉਹ ਸਰਹੱਦ ਦੇ ਦੋਵੇਂ ਪਾਸੇ ਸੁਣੀ ਜਾਂਦੀ ਹੈ। ਇਸ ਵੇਲੇ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾ ਇਕੱਲੇ ਪਾਕਿਸਤਾਨ 'ਚ ਬੈਠੇ ਨਹੀਂ, ਦੁਨੀਆ ਭਰ 'ਚ ਬੈਠੇ। ਜਦੋਂ ਮੈਂ ਕਾਮੈਂਟਸ ਦੇਖਦਾ ਜਾਂ ਉਹਨਾਂ ਦੇ ਫੇਸਬੁੱਕ ਮੈਸੇजेस, YouTube ਕਾਮੈਂਟ ਹੁੰਦੇ ਨੇ, ਸਾਊਦੀ ਅਰੇਬੀਆ ਤੋਂ ਲੈ ਕੇ ਮੋਰਾਕੋ ਤੱਕ ਹਰ ਪਾਸੇ ਜਿਹੜੇ ਨੇ ਟੀਵੀ 84 ਦੇ ਐਡਮਾਇਰਰਸ ਨੇ। ਸੋ ਇਹ ਸਾਨੂੰ ਖੁਸ਼ੀ ਔਰ ਮਾਣ ਵੀ ਦਿੰਦਾ ਹੈ। ਔਰ ਹਾਲਾਂਕਿ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਦੱਸ ਨਹੀਂ ਸੀ ਸਕੇ ਕਿ ਉਹਨਾਂ ਦੇ ਨਾਲ ਗੱਲਬਾਤ ਹੋਣੀ ਹੈ, ਇਹਦੇ ਬਾਵਜੂਦ ਇਸ ਸੈਗਮੈਂਟ ਦੇ ਉੱਤੇ ਪਿਛਲੇ ਆਲਮੋਸਟ 20-22 ਘੰਟੇ 'ਚ 10,000 ਤੋਂ ਜ਼ਿਆਦਾ ਵਿਊਅਰਸ ਨੇ, 85 ਤੋਂ ਜ਼ਿਆਦਾ ਸ਼ੇਅਰ ਨੇ ਔਰ 60 ਤੋਂ ਜ਼ਿਆਦਾ ਕਾਮੈਂਟ ਨੇ। ਇਸੇ ਤਰ੍ਹਾਂ ਸਾਡੇ ਜਿਹੜੇ ਵੀਕਲੀ ਕਾਲਮ ਜਿਸ ਦੀ ਆਡੀਓ ਜਿਹੜੀ ਹੈ ਉਹ ਤੁਹਾਡੀ ਆਵਾਜ਼ 'ਚ ਹੁੰਦੀ ਹੈ, ਐਡੀਟੋਰੀਅਲ ਦੀ, ਖਾਲਿਸਤਾਨ ਕਾਲਿੰਗ ਦੀ ਅਮਰਵੀਰ ਸਿੰਘ ਦੇ ਹੁੰਦੀ ਹੈ, ਉਹ ਵੀ ਜਿਹੜਾ ਐਡੀਟੋਰੀਅਲ ਦੇ ਉੱਤੇ 27,000 ਤੋਂ ਜ਼ਿਆਦਾ ਵਿਊਅਰਸ ਨੇ, 119 ਸ਼ੇਅਰਸ ਨੇ ਔਰ ਕਾਮੈਂਟ 24 ਨੇ। ਔਰ ਖਾਲਿਸਤਾਨ ਕਾਲਿੰਗ ਦੇ ਉੱਤੇ 23,000 ਤੋਂ ਜ਼ਿਆਦਾ ਵਿਊਅਰਸ ਨੇ, 205 ਸ਼ੇਅਰਸ ਨੇ ਔਰ 51 ਕਾਮੈਂਟ ਨੇ। ਸੋ ਅਸੀਂ ਸਾਰੇ ਕਾਮੈਂਟਸ ਨੂੰ ਪੜ੍ਹਦੇ ਜ਼ਰੂਰ ਹੈ ਔਰ ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਫੋਲੋਇੰਗ ਡੇਜ਼ ਪ੍ਰੋਗਰਾਮਸ ਹੁੰਦੇ ਨੇ, ਬਿਨਾਂ ਉਸ ਕਾਮੈਂਟ ਦਾ ਮੈਂਸ਼ਨ ਕੀਤੇ ਕਿ ਕਿਹਦਾ ਹੈ, ਅਸੀਂ ਉਸ ਜਿਹੜੇ ਕੰਸਰਨ ਜਾਂ ਕੋਈ ਕੁਐਰੀਜ਼ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਜ਼ਰੂਰ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ। ਔਰ ਜਿਹੜੇ ਸਾਡੇ ਨਾਲ ਨਵੇਂ ਦਰਸ਼ਕ ਸਰੋਤੇ ਜੁੜੇ ਨੇ, ਅਸੀਂ ਉਹਨਾਂ ਨੂੰ ਰਿਮਾਈਂਡ ਵੀ ਕਰਵਾ ਦਈਏ ਕਿ ਆਉਂਦੇ ਐਤਵਾਰ 17 ਦਸੰਬਰ ਨੂੰ 5 ਸਟਾਰ ਬੈਂਕੁਏਟ ਹਾਲ 'ਚ ਟੀਵੀ 84 ਦੀ 5th ਐਨੀਵਰਸਰੀ ਨਾਲ ਸੰਬੰਧਿਤ ਫੰਡ ਰੇਜ਼ਿੰਗ ਡਿਨਰ ਹੈ ਔਰ ਉਸ ਦਾ ਪ੍ਰੋਮੋ ਲਗਾਤਾਰਤਾ ਨਾਲ ਸਾਡੇ ਇਸ ਨੈਟਵਰਕ ਤੇ ਚੱਲ ਰਿਹਾ। ਸੋ ਉਸ ਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਨ। ਜਿਹੜਾ ਅੱਜ ਅਸੀਂ ਓਪਨਿੰਗ ਟੌਪਿਕ ਚੁਣਿਆ, ਭਾਵੇਂ ਬਹੁਤਿਆਂ ਦੇ ਲਈ ਇਹ ਕੋਈ ਜਿਹੜਾ ਜੂਸੀ ਟੌਪਿਕ ਨਾ ਹੋਏ, ਕਿਉਂਕਿ ਜਦੋਂ ਤੁਸੀਂ ਪੋਲੀਟੀਕਲ ਜਿਹੜੇ ਕੋਈ ਐਕਟੀਵਿਟੀ ਹੈ ਉਸ ਦਾ ਸਿੱਧਾ ਕਾਮੈਂਟ ਕਰਦੇ ਹੋ ਤੇ ਅਸੀਂ ਦੇਖਦੇ ਹਾਂ ਕਿ ਦਰਸ਼ਕਾਂ ਦੀ ਦਿਲਚਸਪੀ ਵੀ ਹੁੰਦੀ ਹੈ
ਕਿ ਵੀ ਅਸੀਂ ਕਿਵੇਂ ਕਿਸ ਟੋਨ ਦੇ ਵਿੱਚ ਉਹਨੂੰ ਲੈਂਦੇ। ਅੱਜ ਜਿਹੜਾ ਟੌਪਿਕ ਹੈ ਜੁਡੀਸ਼ਰੀ ਨਾਲ ਸੰਬੰਧਿਤ ਹੈ, ਔਰ ਉਹਦੇ 'ਚ ਦੋਨੋਂ ਪਾਸੇ ਦੀ ਜੁਡੀਸ਼ਰੀ ਦਾ ਕਿਤੇ ਨਾ ਕਿਤੇ ਹੁਣ ਜੋ ਪਾਕਿਸਤਾਨ ਦੀ ਜੁਡੀਸ਼ਰੀ ਸੁਪਰੀਮ ਕੋਰਟ ਜਿਹੜਾ ਕਿ ਇੱਕ ਉੱਥੇ ਹੋਪ ਬਣਿਆ ਲੋਕਾਂ ਦੇ ਲਈ, ਪੋਲੀਟੀਕਲ ਲੋਕਾਂ ਨੂੰ ਵੀ ਜਿਹੜਾ ਕਿਸ ਐਂਗਲ ਤੋਂ ਉੱਥੇ ਇਮਾਨਦਾਰੀ ਔਰ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਲੜਾਈ ਲੜੀ ਜਾ ਰਹੀ ਹੈ ਉਹਦੇ 'ਚ ਵੀ ਉਸ ਦਾ ਰੋਲ ਹੈ। ਪਰ ਮੈਂ ਦੇਖਦਾ ਕਿ ਕਿਵੇਂ ਈਵਨ ਪਾਕਿਸਤਾਨ ਦਾ ਸੁਪਰੀਮ ਕੋਰਟ ਜਿਹੜੇ ਮਾਈਨੋਰਿਟੀਜ਼ ਨਾਲ ਸੰਬੰਧਿਤ ਇਸ਼ੂ ਨੇ, ਜਿਵੇਂ ਕਰਾਚੀ ਦੇ ਵਿੱਚ ਇੱਕ ਸਿੱਖ ਗੁਰਦੁਆਰੇ ਦਾ ਸੂ ਮੋਟੋ ਨੋਟਿਸ ਲਿਆ ਸੀ ਉਹਨਾਂ ਨੇ ਜੀ, ਹੁਣ ਕਟਾਸ਼ ਰਾਜ ਜਾਂ ਕਟਾਕਸ਼ ਰਾਜ ਕਹਿੰਦੇ ਨੇ ਜ਼ਿਲ੍ਹਾ ਚਕਵਾਲ ਦੇ ਵਿੱਚ ਇੱਕ ਪਵਿੱਤਰ ਸਥਾਨ ਹੈ ਹਿੰਦੂਆਂ ਦਾ, ਜਿਸ ਦੇ ਸਰੋਵਰ ਨੂੰ ਅੰਮ੍ਰਿਤ ਕੁੰਡ ਕਿਹਾ ਜਾਂਦਾ, ਔਰ ਇਸ ਬਾਰੇ ਖਬਰ ਸੀ ਕਿ ਕਿਵੇਂ ਉਹਦੇ ਨੇੜੇ ਸੀਮੈਂਟ ਦੇ ਕਾਰਖਾਨੇ ਜਿਹੜੇ ਨੇ ਉਹ ਉੱਥੋਂ ਪਾਣੀ ਕੱਢ ਕੇ ਵਾਟਰ ਲੈਵਲ ਇੰਨਾ ਥੱਲੇ ਚਲਾ ਗਿਆ ਹੈ ਕਿ ਉਹ ਸਰੋਵਰ ਆਲਮੋਸਟ ਡਰਾਈ ਹੋਣ ਦੇ ਕੰਢੇ, ਔਰ ਈਵਨ ਉੱਥੇ ਭਗਵਾਨ ਰਾਮਚੰਦਰ ਜਾਂ ਹਨੂਮਾਨ ਜੀ ਦੀਆਂ ਮੂਰਤੀਆਂ ਵੀ ਨਹੀਂ ਨੇ। ਸੋ ਇਸ ਦਾ ਵੀ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਸੂ ਮੋਟੋ ਨੋਟਿਸ ਲੈ ਕੇ ਇਸ ਦੇ ਉੱਤੇ ਜਿਹੜਾ ਸੁਣਵਾਈ ਸ਼ੁਰੂ ਕੀਤੀ ਹੈ। ਸੋ ਇੱਕ ਪਾਸੇ ਇਹ ਜਿਹੜਾ ਹੈ ਉਹਨਾਂ ਦਾ ਰਵੱਈਆ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕਿਵੇਂ ਭਾਰਤੀ ਸੁਪਰੀਮ ਕੋਰਟ ਜਿਹੜਾ ਕਿ ਜਿਸ ਤੋਂ ਹਾਈਐਸਟ ਅਦਾਲਤ ਹੈ, ਔਰ ਜਦੋਂ ਅਸੀਂ ਜਸਟਿਸ ਸ਼ਬਦ ਕਹਿੰਦੇ ਹਾਂ ਉਹਨਾਂ ਦੇ ਲਈ ਹਿੰਦੀ ਜਾਂ ਪੰਜਾਬੀ ਦੇ ਵਿੱਚ ਲਫ਼ਜ਼ ਨਿਆਂ ਮੂਰਤੀ ਇਸਤੇਮਾਲ ਕੀਤਾ ਜਾਂਦਾ ਹੈ, ਔਰ ਜਦੋਂ ਅਸੀਂ ਨਿਆਂ ਦੀ ਗੱਲ ਕਰਦੇ ਹਾਂ ਤਾਂ ਮੈਂ ਨਿਰੰਜਨ ਸਿੰਘ ਨਾਕਸ ਦੀ ਉਹ ਨਜ਼ਮ ਦੇ ਮੈਨੂੰ ਇੱਕ ਲਾਈਨ ਯਾਦ ਆ ਜਾਂਦੀ ਹੈ, ਕਿਉਂਕਿ ਜੱਜ ਨੂੰ ਜਾਂ ਜਸਟਿਸ ਨੂੰ ਮੁਨਸਫ ਕਹਿੰਦੇ ਨੇ। ਸੋ ਉਹਦੀ ਲਾਈਨ ਹੈ ਕਿ ਜਿਹੜਾ ਮੁਨਸਫ ਦੀ ਕੁਰਸੀ ਤੇ ਬਹਿ ਕੇ ਨਹੀਂ ਇਨਸਾਫ ਕਰਦਾ ਉਹਨੂੰ ਇੱਥੇ ਵੀ ਲਾਹਨਤ ਹੈ, ਉਹਨੂੰ ਉੱਥੇ ਵੀ ਲਾਹਨਤ ਹੈ। ਕਿਉਂਕਿ ਜ਼ਾਹਰ ਹੈ ਕਿ ਦੁਨੀਆ 'ਚ ਜਦੋਂ ਵੀ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਦੇ ਵਿੱਚ ਜਦੋਂ ਵੀ ਤੁਹਾਡੇ ਫਰਜ਼ ਔਰ ਹੱਕ ਜੀ ਇਹਨਾਂ ਦੋਨਾਂ ਤੋਂ ਗੱਲ ਸ਼ੁਰੂ ਹੁੰਦੀ ਹੈ, ਜੇ ਕਬੀਲਿਆਂ ਤੋਂ ਜੀਵਨ ਸ਼ੁਰੂ ਹੋਇਆ, ਕਿਨੇ ਕੀ ਫਰਜ਼ ਨਿਭਾਣੇ ਇਹ ਕਬੀਲੇ ਦਾ ਸਰਦਾਰ ਦੱਸਦਾ ਸੀ, ਟੱਬਰਾਂ ਦੇ ਵਿੱਚ ਵੀ ਇਵੇਂ ਹੁੰਦਾ ਕਿਤੇ ਕੀ ਫਰਜ਼ ਨੇ। ਫਿਰ ਫਰਜ਼ ਦੇ ਨਾਲ ਹੱਕ ਵੀ ਜੁੜੇ ਹੁੰਦੇ ਨੇ ਕਿ ਵੀ ਇਹ ਨਹੀਂ ਹੈ ਵੀ ਕੋਈ ਇੱਕ ਜਿਹੜਾ ਮੈਂਬਰ ਹੈ ਉਹ ਇਮਾਨਦਾਰੀ ਨਾਲ ਦਿਆਨਤਦਾਰੀ ਨਾਲ ਫਰਜ਼ ਨਿਭਾ ਰਿਹਾ ਔਰ ਉਸ ਦੇ ਹੱਕਾਂ ਦੇ ਉੱਤੇ ਕੋਈ ਛਾਪਾ ਮਾਰ ਰਿਹਾ। ਸੋ ਇਸੇ ਤਰ੍ਹਾਂ ਜਦੋਂ ਅਸੀਂ ਹੱਕਾਂ ਦੀ ਗੱਲ ਕਰਦੇ ਹਾਂ, ਫਿਰ ਮਜ਼ਹਬਾਂ ਦੀ ਗੱਲ ਜਿਹੜੀ ਆਰਗੇਨਾਈਜ਼ਡ ਰਿਲੀਜਨਸ ਦੇ ਤੌਰ ਦੇ ਉੱਤੇ ਸਾਹਮਣੇ ਆਈ, ਉਹਦੇ 'ਚ ਵੀ ਸਾਨੂੰ ਸਾਡੇ اخلاق ਦੇ ਤੌਰ ਦੇ ਉੱਤੇ ਦੱਸਿਆ ਗਿਆ ਵੀ ਅਸੀਂ ਕੀ ਕਰਨਾ, ਉਹ ਮੋਰਲ ਕਾਨੂੰਨ ਨੇ, اخلاقی ਕਾਨੂੰਨ ਨੇ, ਕੀ ਨਹੀਂ ਕਰਨਾ, ਔਰ ਫਿਰ ਉਹਦੇ 'ਚੋਂ ਮਿਲੇਗਾ ਕਿ ਸਾਡੇ ਜਿਹੜੇ ਨੇ ਉਹ ਅਸੀਂ ਰੱਬ ਨੂੰ ਵੱਡਾ ਮੁਨਸਫ ਮੰਨਦੇ ਹਾਂ ਕਿ ਅਲਟੀਮੇਟਲੀ ਰੱਬ ਦੀ ਅਦਾਲਤ ਦੇ ਵਿੱਚ ਜਦੋਂ ਸਾਨੂੰ ਇਹ ਵੀ ਲੱਗਦਾ ਵੀ ਸਾਡੇ ਨਾਲ ਇੱਥੇ ਧੱਕਾ ਹੁੰਦਾ ਤੇ ਫਿਰ ਅਸੀਂ ਸਮਝਦੇ ਹਾਂ ਵੀ ਅਲਟੀਮੇਟ ਜਸਟਿਸ ਰੱਬ ਹੈ ਜੀ। ਸੋ ਕੁੱਲ ਮਿਲਾ ਕੇ ਇਸ ਕਿ ਹਰ ਇੱਕ ਦੇ ਨਾਲ ਇਨਸਾਫ ਹੋਏ, ਹਰ ਇੱਕ ਨੂੰ ਉਹਦਾ ਡਿਊ ਹੱਕ ਮਿਲੇ, ਤਾਕਤਵਰ ਕਮਜ਼ੋਰ ਦਾ ਹੱਕ ਨਾ ਖੋਏ, ਜੇ ਖੋਹਦਾ ਹੈ ਤਾਂ ਉਸ ਦੀ ਅਕਾਊਂਟੇਬਿਲਟੀ ਹੋਏ, ਇਸ ਚੋਂ ਹੀ ਜਿਹੜਾ ਇਨਸਾਫ ਜਾਂ ਅਦਾਲਤਾਂ ਦੀ ਗੱਲ ਨਿਕਲੀ। ਹਾਲਾਂਕਿ ਜਿਵੇਂ ਅਸੀਂ 3000 ਸਾਲ ਪਹਿਲਾਂ ਸੋਲੋਮਨ ਦੀ ਗੱਲ ਕੀਤੀ ਸੀ, ਉਹਨਾਂ ਦੇ ਉਸ ਤੋਂ ਵੀ ਜਿਹੜਾ ਉਦੋਂ ਵੀ ਇਹ ਭਾਲ ਸੀ ਕਿ ਕੋਈ ਕਿਸੇ ਕੋਲ ਜਾਂਦਾ ਸੀ ਕਿ ਇਨਸਾਫ ਕਿੱਥੋਂ ਮਿਲਣਾ। ਫਿਰ ਅਸੀਂ ਮਾਡਰਨ ਜਦੋਂ ਅਸੀਂ 11ਵੀਂ 12ਵੀਂ ਸਦੀ ਦੇਖਦੇ ਹਾਂ ਤੇ ਫਿਰ ਮੈਗਨਾ ਕਾਰਟਾ ਜਿਹੜਾ ਇੰਗਲੈਂਡ ਦੇ ਵਿੱਚ ਜਿਸ ਦੀ ਸ਼ੁਰੂਆਤ ਹੁੰਦੀ ਹੈ, ਉਹ ਮਾਡਰਨ ਕੋਰਟ ਸਿਸਟਮ ਦਾ ਜਿਹਦੇ 'ਚ ਅੱਜ ਅਦਾਲਤਾਂ ਨੇ, ਲੋਅਰ ਅਦਾਲਤ, ਅਪਰ ਹੈ, ਰਿਟਨ ਕਨਸਟੀਟਿਊਸ਼ਨ ਨੇ, ਕਨਵੈਨਸ਼ਨਸ ਨੇ, ਪਰੰਪਰਾਵਾਂ ਨੇ, ਇਸ ਸਭ ਦਾ ਪਿਓ ਜਿਹੜਾ ਉਹ ਮੈਗਨਾ ਕਾਰਟਾ ਹੈ ਜਿਸ ਤੋਂ ਸ਼ੁਰੂਆਤ ਹੁੰਦੀ ਹੈ। ਤੇ ਬ੍ਰਿਟਿਸ਼ਰਜ਼ ਨੇ 200 ਸਾਲ ਦੇ ਲਗਭਗ ਭਾਰਤ ਦੇ ਵਿੱਚ ਰਾਜ ਕੀਤਾ। ਸੋ ਜ਼ਾਹਰ ਹੈ ਵੀ ਕਾਨੂੰਨ ਤਾਂ ਜਿਹੜੇ ਉਹਨਾਂ ਨੂੰ ਸੂਟ ਕਰਦੇ ਸੀ, ਕਲੋਨੀਅਲਸ ਨੂੰ ਉਹਨਾਂ ਨੇ ਬਣਾਉਣੇ ਪੜਾਏ, ਲੇਕਿਨ ਉਹਨਾਂ ਨੇ ਇੱਕ ਜਿੱਥੇ ਐਜੂਕੇਸ਼ਨ ਸਿਸਟਮ ਦਿੱਤਾ ਜੀ, ਰੇਲਵੇ ਸਿਸਟਮ ਦਿੱਤਾ, ਕਮਿਊਨੀਕੇਸ਼ਨ, ਪੋਸਟ ਆਫਿਸ, ਟੈਲੀਗ੍ਰਾਫ, ਉੱਥੇ ਜਿਹੜਾ ਅਦਾਲਤੀ ਸਿਸਟਮ ਅੱਜ ਵੀ ਇੰਡੀਆ ਪਾਕਿਸਤਾਨ ਜਿਹੜਾ ਜਿਹਨਾਂ ਇਨਹੈਰਿਟ ਕੀਤਾ ਔਰ ਜਿਹੜਾ ਚੱਲ ਰਿਹਾ ਹੈ ਉਹ ਅਦਾਲਤੀ ਸਿਸਟਮ ਸੀ, ਜਿਹਦੇ 'ਚ ਉਹਨਾਂ ਦੇ ਲਾਅ ਜਿਹੜੇ ਉਹਨਾਂ ਨੂੰ ਸੂਟ ਕਰਦੇ ਸੀ ਉਹਨਾਂ ਨੇ ਬਣਾਏ। ਲੇਕਿਨ ਇਸ ਸਾਰੇ 'ਚੋਂ ਇੱਕ ਸਿਸਟਮ ਸੀ, ਭਾਵੇਂ ਉਹ ਮਹਿੰਗਾ ਸੀ ਲੇਕਿਨ ਉਹਦੇ ਥੱਲੇ ਸੀ ਕਿ ਵੀ ਤੁਸੀਂ ਇੱਕ ਅਦਾਲਤ 'ਚ ਜਾਂਦੇ ਹੋ, ਜੇ ਤੁਹਾਨੂੰ ਉੱਥੇ ਨਹੀਂ ਮਿਲਦਾ ਇਨਸਾਫ
ਜਾਂ ਤੁਹਾਨੂੰ ਲੱਗਦਾ ਤੁਸੀਂ ਉਹਦੀ ਅਪੀਲ ਕਰਦੇ ਹੋ, ਇੱਕ ਪ੍ਰੋਸੀਜਰ ਉਹਨਾਂ ਨੇ ਲੇ ਕੀਤਾ ਜਿਹਦੇ ਥੱਲੇ ਫਿਰ ਉਸ ਦੀਆਂ ਅੱਗੋਂ ਬ੍ਰਾਂਚਿਸ ਸੀ ਕਿ ਕਿਹੜਾ ਦੀਵਾਨੀ ਮੁਕੱਦਮੇ ਨੇ, ਕਿਹੜੇ ਕ੍ਰਿਮੀਨਲ ਅਪਰਾਧਕ ਮਾਮਲੇ ਨੇ, ਉਹਨਾਂ 'ਚ ਫਿਰ ਦੀਵਾਨੀ ਦੇ ਵਿੱਚ ਫਰਦਰ ਸੈਟਅਪ ਕੀ ਹੈ, ਉੱਥੇ ਸਦੀਆਂ ਤੋਂ ਕਿਹਦਾ ਜ਼ਮੀਨ ਤੇ ਕੀ ਹੱਕ ਹੈ, ਇਨਹੈਰੀਟੈਂਸ ਦੇ ਕਾਨੂੰਨ ਕੀ ਨੇ, ਦੂਸਰੇ ਕੀ ਹੈ, ਫਿਰ ਫੈਮਿਲੀ ਮੈਟਰਸ ਨਾਲ ਸੰਬੰਧਿਤ ਕੀ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬ੍ਰਿਟਿਸ਼ਰਸ ਨੇ ਆਪਣੇ 200 ਸਾਲ ਦੇ ਸਟੇਜ ਉਸ ਸਬ ਕੰਟੀਨੈਂਟ ਦੇ ਵਿੱਚ ਔਰ ਲਗਭਗ 98 ਸਾਲ ਦੇ ਪੰਜਾਬ 'ਚ ਰਾਜਧਾਨੀ ਵੀ ਦਿੱਤੀ। ਦਿੱਲੀ ਜਿਹੜੀ ਅੱਜ ਇਹ ਸਮਝ ਕੇ ਬੈਠੇ ਨੇ ਕਿ ਇਹਨਾਂ ਦੀ ਰਾਜਧਾਨੀ ਹੈ, ਇਹ ਗੁਰਦੁਆਰਿਆਂ ਦੀ ਜ਼ਮੀਨ ਜ਼ਬਰਦਸਤੀ ਐਕਵਾਇਰ ਕਰਕੇ ਉਹਦੇ 'ਚ ਉਹਨਾਂ ਨੇ ਕਿਵੇਂ ਪਾਰਲੀਮੈਂਟਰੀ ਸਿਸਟਮ, ਅਦਾਲਤੀ ਸਿਸਟਮ ਔਰ ਜੋ ਵੀ ਉਹਨਾਂ ਦਾ ਸੀ ਇਹ ਸਾਰਾ ਉਹਨਾਂ ਨੇ ਕ੍ਰੀਏਟ ਕੀਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਜ਼ਮਾਨਿਆਂ 'ਚ ਵੀ ਭਾਵੇਂ ਜੱਜ ਕਾਨੂੰਨ ਬਣਾਉਂਦੇ ਨਹੀਂ ਨੇ, ਉਹਨਾਂ ਦਾ ਕੰਮ ਕਾਨੂੰਨ ਨੂੰ ਇੰਟਰਪ੍ਰੇਟ ਕਰਨਾ, ਉਸ ਦੀ ਵਿਆਖਿਆ ਕਰਨਾ ਔਰ ਜਸਟਿਸ ਡਿਲੀਵਰ ਕਰਨਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੰਗਰੇਜ਼ਾਂ ਬਾਰੇ ਉਹਨਾਂ ਜ਼ਮਾਨਿਆਂ 'ਚ ਵੀ, ਮੈਂ ਆਪਣੇ ਪਿਤਾ ਜੀ ਤੋਂ ਵੀ ਸੁਣਦਾ ਰਿਹਾ, ਬਹੁਤ ਸਾਰਾ ਲਿਟਰੇਚਰ ਵੀ ਪੜ੍ਹਿਆ ਕਿ ਵੀ ਜਿਹੜੇ ਲੋਕਾਂ ਦੇ ਝਗੜੇ ਤਾਂ ਆਪਣੇ ਲੋਕਾਂ 'ਚ ਹੁੰਦੇ ਸੀ ਇੱਕ ਦੂਸਰੇ ਦੇ ਨਾਲ ਬਹੁਤ ਵਾਰੀ, ਜਾਂ ਸਰਕਾਰੀ ਤੌਰ ਤੇ ਕਿਸੇ ਦਾ ਦਾਅਵਾ ਹੁੰਦਾ ਸੀ, ਲੇਕਿਨ ਹਰ ਕੋਈ ਇਹ ਚਾਹੁੰਦਾ ਸੀ ਕਿ ਵੀ ਦੇਸੀ ਜੱਜ ਨਾ ਮਿਲੇ, ਅੰਗਰੇਜ਼ ਜੱਜ ਹੋਏ, ਕਿਉਂਕਿ ਉਹ ਸਮਝਦੇ ਸੀ ਕਿ ਭਾਵੇਂ ਕਾਨੂੰਨ ਉਹਨਾਂ ਦੇ ਬਣਾਏ ਨੇ, ਉਹ ਹਾਕਮ ਵੀ ਨੇ, ਵੀ ਉਹਨਾਂ ਤੋਂ ਤੁਹਾਨੂੰ ਇਨਸਾਫ ਮਿਲੇਗਾ, ਕਿਉਂਕਿ ਕਿਤੇ ਨਾ ਕਿਤੇ ਡਿਸਿਪਲਿਨ, ਓਨੈਸਟੀ, ਇੰਟੈਗ੍ਰਿਟੀ ਰਿਲੇਟਿਵਲੀ ਦੇਸੀਆਂ ਨਾਲੋਂ ਕਿਤੇ ਜ਼ਿਆਦਾ ਸੀ। ਉਹਨਾਂ ਜ਼ਮਾਨਿਆਂ 'ਚ ਵੀ ਦੇਸੀਆਂ ਦੇ ਵਿੱਚ ਪਟਵਾਰੀ ਵੀ ਪੈਸੇ ਉਦੋਂ ਲੈਂਦੇ ਸੀ, ਥਾਣੇਦਾਰ ਵੀ, ਇਹ ਇੰਨਾ ਬੁਰਾ ਹਾਲ ਨਹੀਂ ਸੀ ਜਿਹੜਾ ਅੱਜ ਹੈ, ਥਾਣੇਦਾਰ ਵੀ ਲੈਂਦੇ ਸੀ ਔਰ ਦੂਜੇ ਵੀ ਮਾੜਾ ਮੋਟਾ ਦੇਸੀਆਂ 'ਚ। ਲੇਕਿਨ ਅੰਗਰੇਜ਼ ਬਹੁਤ ਘੱਟ, ਸਿਰਫ ਇੱਕ ਸਿਸਟਮ ਜਿਹਦੇ ਰਾਹੀਂ ਉੱਥੋਂ ਦੇ ਦੇਸੀਆਂ ਨੇ ਉਹਨਾਂ ਨੂੰ ਕਰਪਟ ਕੀਤਾ, ਉਹਨੂੰ ਡਾਲੀ ਸਿਸਟਮ ਕਹਿੰਦਾ ਸੀ। ਕ੍ਰਿਸਮਸ ਆ ਗਈ, ਨਿਊ ਈਅਰ ਆ ਗਿਆ, ਔਰ ਉਹਦੇ ਕੋਂਬਾਂ ਦੀਆਂ ਪੇਟੀਆਂ ਲੈ ਗਿਆ, ਕੋਈ ਗਿਫਟਸ ਲੈ ਗਿਆ, ਕੋਈ ਹੋਰ ਲੈ ਗਿਆ। ਲੇਕਿਨ ਉਹ ਵੀ ਉਹਨਾਂ ਨੇ ਜਦੋਂ ਪਤਾ ਲੱਗਿਆ ਕਿ ਵੀ ਇਹ ਇਨਫਲੂਐਂਸ ਕਰਦਾ, ਫਿਰ ਉਹਨਾਂ ਨੂੰ ਵੀ ਆਰਡਰ ਸੀ ਕਿ ਵੀ ਇਹ ਡਾਲੀ ਐਕਸੈਪਟ ਨਹੀਂ ਕਰਨਗੇ। ਸੋ ਜ਼ਾਹਰ ਹੈ ਕਿ ਜੇ ਉਹਨਾਂ ਨੇ ਦੁਨੀਆ ਭਰ ਦੇ ਇੱਕ ਵੱਡੇ ਹਿੱਸੇ ਤੇ ਹਕੂਮਤ ਕੀਤੀ ਤੇ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਉਹ ਜਿਹੜੇ ਨੇ ਕਾਨੂੰਨ ਉਹ ਬਣਾਏ। ਹਾਲਾਂਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਜਿਹੜਾ ਇੱਕ ਇਫੈਕਟਿਵ ਸਿਸਟਮ ਸਾਊਥ ਏਸ਼ੀਆ ਦੇ ਵਿੱਚ ਜਸਟਿਸ ਦਾ ਰਿਹਾ, ਔਰ ਜਿਹੜਾ ਪੰਚਾਇਤ ਸਿਸਟਮ ਹੈ, ਪੰਚਾਇਤਾਂ ਜਿਹੜੀਆਂ ਨੇ ਉਹ ਮੱਚ ਪੁਰਾਣੀਆਂ ਨੇ, ਉਹਨਾਂ ਦੀ ਆਪਣੀ ਹਿਸਟਰੀ ਹੈ, ਔਰ ਉਹਦੇ 'ਚ ਸੀ ਕਿ ਵੀ ਤੁਸੀਂ ਕਿਉਂਕਿ ਪਿੰਡ ਸੁਸਾਇਟੀ ਔਰ ਉਸ ਕਿਸਮ ਦੀ ਸਿਟੀ ਸਟੇਟ ਵਾਲਾ 500 ਤੋਂ ਜ਼ਿਆਦਾ ਰਿਆਸਤਾਂ ਦਾ ਅੰਗਰੇਜ਼ਾਂ ਦੇ ਵੇਲੇ ਵੀ ਸੀ, ਪਹਿਲਾਂ ਹਜ਼ਾਰਾਂ ਰਹੀਆਂ ਜਦੋਂ ਅਸੀਂ 3000 ਸਾਲ ਦੀ ਗੱਲ ਕਰਦੇ। ਸੋ ਉਹਦੇ 'ਚ ਜ਼ਰੂਰ ਇਹ ਸੀ ਕਿ ਵੀ ਤੁਸੀਂ ਆਪਣੀ ਲੈਵਲ ਦੇ ਉੱਤੇ ਇੱਕ ਚੁਣਦੇ ਹੋ ਪੰਚ, ਔਰ ਉਹ ਫੈਸਲੇ ਹੋਣੇ ਉਹ ਕੁਇਕ ਸੀ। ਪਠਾਣਾ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਉਹਨਾਂ ਦਾ ਆਪਣਾ ਸਿਸਟਮ ਸੀ, ਜਿਰਗਾ ਜਿਹਨੂੰ ਕਹਿੰਦੇ ਨੇ ਅੱਜ ਵੀ ਹੈ, ਜਿਹਦੇ 'ਚ ਵੀ ਉਹਨਾਂ ਦੇ ਐਲਡਰਸ ਬੈਠਦੇ ਨੇ ਔਰ ਉਹਨਾਂ ਦੇ ਕਬੀਲੇ ਦੇ ਮੁਖੀ ਬੈਠ ਕੇ ਫੈਸਲਾ ਕਰਦੇ ਨੇ, ਉਹਨਾਂ ਦਾ ਆਪਣਾ ਸਿਸਟਮ ਰਿਹਾ। ਇਸਲਾਮ ਦੇ ਵਿੱਚ ਕਿਉਂਕਿ ਸ਼ਰੀਅਤ ਲਾਅ ਹੈ ਜੀ, ਬਹੁਤ ਸਾਰੀਆਂ ਚੀਜ਼ਾਂ ਬੜੀਆਂ ਪ੍ਰੋਪਰਲੀ ਡਿਫਾਈਨਡ ਨੇ, ਔਰ ਇਸੇ ਲਈ ਮੁਗਲਿਆ ਪੀਰੀਅਡ ਦੇ ਮੁਗਲ ਜਾਂ ਉਸ ਤੋਂ ਪਹਿਲਾਂ ਤੁਰਕਾਂ ਦੇ ਰਾਜ ਵੇਲੇ ਜਾਂ ਅਫਗਾਨ ਪੀਰੀਅਡ 'ਚ ਵੀ ਜਿਹੜੀਆਂ ਕਾਜ਼ੀ ਕੋਰਟਸ ਨੇ, ਕਾਜ਼ੀ ਜਿਹੜਾ ਉਹ ਇੰਟਰਪ੍ਰੇਟ ਕਰਦਾ ਸ਼ਰੀਅਤ ਨੂੰ, ਉਹਦੇ ਮੁਤਾਬਕ ਫੈਸਲੇ ਹੁੰਦੇ ਸੀ। ਔਰ ਇਹਦੇ 'ਚ ਵੀ ਕਿਉਂਕਿ ਅਲਟੀਮੇਟਲੀ ਜਦੋਂ ਅਸੀਂ ਕਰਪਸ਼ਨ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਜਦੋਂ ਉਸ ਪੀਰੀਅਡ ਦੇ ਜਸਟਿਸ ਸਿਸਟਮ ਦੀ ਗੱਲ ਕੀਤੀ ਤਾਂ ਗੁਰੂ ਸਾਹਿਬ ਨੇ ਕਿਹਾ, ਕਾਜ਼ੀ ਨਿਆਂ ਕਰੇ ਹੱਥ ਹੋਏ, ਲੈ ਦਿੱਤੇ ਬਿਨ ਰਹੇ ਨਾ ਕੋਈ। ਕਰਪਸ਼ਨ ਕਿ ਵੀ ਉਹ ਨਿਆਂ ਇਨਸਾਫ ਤਾਂ ਕਰਦਾ ਜੇ ਤੁਹਾਡੇ ਪੱਲੇ ਕੁਛ ਹੈ, ਔਰ ਬਿਨਾਂ ਲੈਣ ਦੇਣ ਤੋਂ ਇਨਸਾਫ ਨਹੀਂ ਹੁੰਦਾ। ਸੋ ਜ਼ਾਹਰ ਹੈ ਕਿ ਜਦੋਂ ਕੋਈ ਸੁਸਾਇਟੀ ਕਰਪਟ ਹੁੰਦੀ ਹੈ ਜਾਂ ਕਿਸੇ ਸੁਸਾਇਟੀ ਦੇ ਵਿੱਚ ਜਵਾਲ ਆਉਂਦਾ, ਉਹਨਾਂ ਦਾ ਡਾਊਨਫਾਲ ਆਉਂਦਾ, ਤੇ ਉਹਦੇ 'ਚ ਉਹਨਾਂ ਦਾ ਰੂਲਿੰਗ ਸਿਸਟਮ, ਜਿਹੜੇ ਉਹਨਾਂ ਜ਼ਮਾਨੇ 'ਚ ਬਾਦਸ਼ਾਹ ਸੀ, ਉਹ ਕਰਪਟ, ਮੋਰਲੀ ਐਆਸ਼ ਜਾਂ ਦੂਸਰੇ। ਅੱਜ ਦੇ ਜ਼ਮਾਨੇ 'ਚ ਅਸੀਂ ਕਹੀਏ ਤਾਂ ਜਿਹੜੇ ਉੱਥੇ ਲਾਅ ਮੇਕਰ ਨੇ, ਮੈਂਬਰਸ ਆਫ ਪਾਰਲੀਮੈਂਟ, ਅਸੈਂਬਲੀਜ਼, ਕਿਸ ਕਦਰ ਕ੍ਰਿਮੀਨਲ ਕਰਪਟ ਲੋਕ ਨੇ। ਫਿਰ ਸਭ ਤੋਂ ਵੱਧ ਜਦੋਂ ਕਿਸੇ ਸੁਸਾਇਟੀ ਦਾ ਜਵਾਲ ਜਾਂ ਉਸ ਦਾ ਅਧੋਗਤੀ ਹੁੰਦੀ ਹੈ, ਉਦੋਂ ਹੁੰਦੀ ਹੈ ਜਦੋਂ ਨਿਆਂ ਸਿਸਟਮ ਟੁੱਟਦਾ, ਜੁਡੀਸ਼ਰੀ, ਇਨਸਾਫ ਨਹੀਂ ਹੈ। ਔਰ ਉਸੇ ਹੀ ਪਹਾੜ ਦੇ ਵਿੱਚ ਫਿਰ ਲੋਕਾਂ ਦਾ ਸਾਰੇ ਸਿਸਟਮ ਤੋਂ, ਕਿਉਂਕਿ ਐਗਜ਼ੈਕਟਿਵ ਜਿਹਨੂੰ ਅੰਗਰੇਜ਼ਾਂ ਦੇ ਜ਼ਮਾਨੇ 'ਚ ਬਿਊਰੋਕਰੇਸੀ ਕਹਿੰਦੇ ਸੀ, ਅੱਜ ਅਫਸਰਸ਼ਾਹੀ ਕਹਿੰਦੇ ਨੇ, ਉਹਨਾਂ ਦੀ ਅਫਸਰਸ਼ਾਹੀ ਵੀ ਅੰਗਰੇਜ਼ਾਂ ਦੀ, ਭਾਵੇਂ ਵੱਡੇ ਵੱਡੇ ਜ਼ਿਲ੍ਹੇ ਸੀ, ਥੋੜੇ ਸੀ, ਲੇਕਿਨ ਉਹਨਾਂ ਦੇ ਡੀਸੀ ਹੋਣ, ਉਹਨਾਂ ਦੇ ਦੂਸਰੇ ਹੋਣ,
ਉਹਨਾਂ ਤੋਂ ਲੋਕਾਂ ਨੂੰ ਫਿਰ ਵੀ ਆਸ ਹੁੰਦੀ ਸੀ। ਉਹਨਾਂ ਦਾ ਇੱਕ ਇਫੈਕਟਿਵ ਸਿਸਟਮ ਉਹਨਾਂ ਨੇ ਇਵੋਲਵ ਕੀਤਾ, ਜਿਹਦੀ ਹੱਬ ਦੇ ਵਿੱਚ ਕਿਤੇ ਨਾ ਕਿਤੇ ਇਮਾਨਦਾਰ ਪਹੁੰਚ ਸੀ, ਇਫੈਕਟਿਵਨੈਸ ਸੀ ਜੀ। ਲੇਕਿਨ ਜੋ ਕੁਝ ਇੰਸਟੀਟਿਊਸ਼ਨਸ ਦਾ ਹਾਲ, ਜੇ ਮੈਂ ਇੰਡੀਆ ਦੇ ਕੰਟੈਕਸਟ 'ਚ ਗੱਲ ਕਰਾਂ, 70 ਸਾਲ ਦੇ ਵਿੱਚ ਉਹਨਾਂ ਦੇ ਦਿੱਤੇ ਸਿਸਟਮ ਨੂੰ ਕਿਸ ਹੱਦ ਤੱਕ ਇਹਨਾਂ ਨੇ ਕਰਪਟ ਕਰ ਦਿੱਤਾ। ਜ਼ਾਹਰ ਹੈ, ਜਦੋਂ ਅਸੀਂ ਪਾਰਲੀਮੈਂਟ ਦੀ ਗੱਲ ਕਰਦੇ ਹਾਂ, ਕਨਸਟੀਟਿਊਸ਼ਨ ਬੜਾ ਸੋਹਣਾ ਬਣਾਇਆ, ਬੈਠ ਕੇ ਦੁਨੀਆ ਦੇ ਸਾਰੇ ਸੰਵਿਧਾਨਾਂ ਦੀ ਨਕਲ ਮਾਰੀ, ਉਹਦੇ ਜੋ ਬੈਸਟ ਸੀ ਕੱਢਣ ਦੀ ਕੋਸ਼ਿਸ਼ ਕੀਤੀ। ਇਹਦੇ ਬਾਵਜੂਦ ਕਿ ਜਿਹੜੀ ਸਪਿਰਿਟ ਸੀ ਕਨਸਟੀਟਿਊਸ਼ਨ ਦੀ, ਉਹ ਜਿਹੜੇ ਹਿੰਦੂਤਵੀ ਜਿਹੜੇ ਉੱਥੇ ਮੈਜੋਰਿਟੀ ਸਨ ਕਾਂਸਟੀਟਿਊਐਂਟ ਅਸੈਂਬਲੀ, ਜ਼ਾਹਰ ਹੈ ਆਰਟੀਕਲ 25B ਜਿਹੜਾ ਉਹ ਫਰੀडम ਲੈ ਲੈਂਦਾ ਹੈ ਧਰਮਾਂ ਦੀ ਆਜ਼ਾਦੀ ਦੀ ਜੀ। ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਉਹਦੇ 'ਚ ਕੋਈ ਸੰਵਿਧਾਨ ਡਾਕਟਰ ਅੰਬੇਦਕਰ ਤਾਂ ਕਾਂਸਟੀਟਿਊਐਂਟ ਅਸੈਂਬਲੀ ਨੂੰ ਚੇਅਰ ਕਰਦੇ ਸੀ, ਕੋਈ ਉਹ ਆਪ ਸੰਵਿਧਾਨ ਲਿਖ ਨਹੀਂ ਸੀ ਰਹੇ, ਉਹ ਤਾਂ ਉਹਨਾਂ ਨੇ ਫਾਈਨਲੀ, ਜਿਵੇਂ ਤੁਸੀਂ ਚੇਅਰ ਕਰਦੇ ਹੋ ਫਾਈਨਲ ਉਹਨੂੰ ਸ਼ੇਪ ਦਿੰਦੇ ਹੋ, ਪਰ ਜਿਹੜੀ ਵੀ ਸੁਜੈਸ਼ਨ ਜਾਂ ਮੂਵ ਹੁੰਦਾ ਉਹ ਕਾਂਸਟੀਟਿਊਐਂਟ ਅਸੈਂਬਲੀ 'ਚ ਵੀ ਮੈਜੋਰਿਟੀ ਮਾਈਨੋਰਿਟੀ ਦੇ ਨਾਲ ਕੋਈ ਚੀਜ਼ ਸਾਹਮਣੇ ਆਈ, ਜਿਵੇਂ ਆਈ ਕਿ ਜੀ ਸਿੱਖਾਂ ਦੇ ਨਾਲ ਜਿਹੜੀ ਮੰਗ ਸੀ ਕਿ ਵੀ ਇਹਨਾਂ ਨੂੰ ਨਾਰਥ ਦੇ ਵਿੱਚ ਖਿੱਤਾ ਦਿੱਤਾ ਜਾਏਗਾ ਸਪੈਸ਼ਲ ਰਾਈਟਸ, ਜੇ ਹੁਣ ਮੈਜੋਰਿਟੀ ਉਹਨਾਂ ਦੀ ਹੈ ਦੇ ਸ਼ੂਟਡ ਇਟ ਡਾਊਨ। ਹੁਣ ਉਹਦੇ 'ਚ ਕੋਈ ਡਾਕਟਰ ਅੰਬੇਦਕਰ ਜਾਂ ਕੋਈ ਹੋਰ ਤਾਂ ਕੁਝ ਨਹੀਂ ਕਰ ਸਕਦੇ ਸੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਦੇ ਉੱਤੇ ਸਟਿਕ ਕਰਨ ਦਾ ਫੈਸਲਾ ਕੀਤਾ, ਕਿਉਂਕਿ ਉਹਨਾਂ ਨੇ ਪਹਿਲਾਂ ਇਹ ਗੱਲ ਕਰ ਲਈ ਸੀ ਕਿ ਵੀ ਤੁਸੀਂ ਕਾਂਸਟੀਟਿਊਸ਼ਨਲ ਸੇਫਗਾਰਡ ਦਿਓਗੇ। ਉਹ ਨਹਿਰੂ ਨੇ ਕਿਹਾ ਜੀ ਅਸੀਂ ਸਿੰਪਲ ਮੈਜੋਰਿਟੀ ਨਾਲ ਕਾਂਸਟੀਟਿਊਐਂਟ ਅਸੈਂਬਲੀ ਫੈਸਲਾ ਕਰੇਗੀ, ਤੇ ਸਿੰਪਲ ਮੈਜੋਰਿਟੀ ਜ਼ਾਹਰ ਹੈ ਉਹਨਾਂ ਦੀ ਆਬਾਦੀ 9 ਕਰੋੜ ਸੀ, ਮੁਸਲਮਾਨਾਂ ਦੀ ਇਧਰ ਹਿੰਦੂਆਂ ਦੀ 33 ਕਰੋੜ ਸੀ, ਸੋ ਜ਼ਾਹਰ ਹੈ ਕਿ ਵੀ ਇੱਕ ਦੇ ਪਿੱਛੇ 4 ਆਉਣੇ ਸੀ। ਸੋ ਇਹਦਾ ਮਤਲਬ ਕਾਂਸਟੀਟਿਊਸ਼ਨ ਉਹੀ ਬਣਨਾ ਸੀ ਜਿਹੜਾ ਬਹੁਗਿਣਤੀ ਹਿੰਦੂ ਚਾਹੁੰਦੇ ਸੀ। ਇਹਦੇ ਬਾਵਜੂਦ ਜੋ ਕੁਝ ਉਹਨਾਂ ਨੇ ਬਣਾ ਲਿਆ, ਔਰ ਇਹਨਾਂ 70 ਸਾਲਾਂ 'ਚ ਜੇ ਅਸੀਂ ਫੰਕਸ਼ਨਿੰਗ ਦੇਖੀਏ, ਔਰ ਜੇ 1950 ਜਦੋਂ ਕਾਂਸਟੀਟਿਊਸ਼ਨ ਲਾਗੂ ਹੋਇਆ ਉਦੋਂ ਤੋਂ ਦੇਖਣਾ ਹੋਏ ਤੇ ਫਿਰ 100 ਤੋਂ ਜ਼ਿਆਦਾ ਉਹਦੇ 'ਚ ਅਮੈਂਡਮੈਂਟਸ, ਔਰ ਕਿਵੇਂ ਇਸ ਕਾਂਸਟੀਟਿਊਸ਼ਨ 'ਚੋਂ ਮਾਈਨੋਰਿਟੀਜ਼ ਦਾ ਗਲਾ ਘੁੱਟਿਆ ਗਿਆ, ਦਲਿਤਾਂ ਦੇ ਨਾਲ ਕਾਂਸਟੀਟਿਊਸ਼ਨਲ ਪ੍ਰੋਵੀਜ਼ਨ ਹੋਣ ਦੇ ਬਾਵਜੂਦ ਕੀ ਵਰਤਾਰਾ ਹੁੰਦਾ, ਔਰ ਕਿਵੇਂ ਅੱਜ ਬੇਸ਼ੱਕ ਉਸ ਦੇ ਲੈਟਰਸ ਜਿਹੜੇ ਨੇ ਉਹ ਸੈਕੂਲਰ ਨੇ, ਪਰ ਉਹਦੀ ਸਪਿਰਿਟ ਮਨੂਵਾਦੀ ਹੈ। ਔਰ ਇਹੀ ਕਾਰਨ ਹੈ ਅਸੀਂ 33 ਸਾਲ ਤੋਂ ਜੂਨ 84 ਦੀ ਗੱਲ ਕਰਕੇ ਇਨਸਾਫ ਮੰਗਦੇ ਹਾਂ, ਨਵੰਬਰ 84 ਦੀ ਕਰਦੇ ਹਾਂ, ਗੁਜਰਾਤ ਦੇ ਵਿੱਚ ਕੀ ਹੋਇਆ, ਬਾਬਰੀ ਮਸਜਿਦ ਢਾਈ ਨੂੰ 25 ਸਾਲ ਹੋ ਗਏ ਨੇ, ਅੱਜ ਕਸ਼ਮੀਰ ਦੇ ਵਿੱਚ 1 ਲੱਖ ਤੋਂ ਜ਼ਿਆਦਾ ਲੋਕ ਮਾਰ ਦਿੱਤੇ ਨੇ, ਸੈਂਕੜੇ ਆਨੇ ਕਰ ਦਿੱਤੇ ਨੇ ਬੱਚੇ। ਔਰ ਉੱਥੇ ਜੇ ਹੁਣ ਇੱਕ ਫ੍ਰੈਂਚ ਟੂਰਿਸਟ ਵੀਜ਼ੇ ਦੇ ਉੱਤੇ ਗਿਆ, ਉੱਥੇ ਕੋਈ ਫਿਲਮ ਬਣਾ ਰਿਹਾ ਸੀ ਕਿ ਵੀ ਪੈਲਟ ਗਨਸ ਨੇ ਕਿੰਨੇ ਬੱਚੇ ਅੰਨੇ ਕੀਤੇ ਨੇ, ਔਰ ਕੱਲ ਮੈਂ ਦੇਖ ਰਿਹਾ ਸੀ ਵੀ ਉਹਨੂੰ ਚੁੱਕ ਕੇ ਅੰਦਰ ਦਿੱਤਾ ਹੈ ਕਿ ਜੀ ਵਾਇਓਲੇਸ਼ਨ ਆਫ ਵੀਜ਼ਾ, ਕਿ ਕੋਈ ਫਿਲਮ ਬਣਾ ਰਿਹਾ ਤੇ ਬਿਜ਼ਨਸ ਵੀਜ਼ੇ ਤੇ ਆਇਆ। ਔਰ ਜੁਡੀਸ਼ਰੀ ਜਿਸ ਅੰਦਾਜ਼ ਦੇ ਵਿੱਚ 2014 ਤੋਂ ਬਾਅਦ ਜਦੋਂ ਤੋਂ ਮੋਦੀ ਪਾਵਰ 'ਚ ਆਇਆ, ਔਰ ਅੱਜ ਜੋ ਹਾਲ ਜੁਡੀਸ਼ਰੀ ਦਾ ਉੱਥੇ ਹੈ, ਟੋਟਲੀ ਹਿੰਦੂਆਈਜ਼, ਟੋਟਲੀ ਕਰਪਟ। ਜਦੋਂ ਪ੍ਰਸ਼ਾਂਤ ਭੂਸ਼ਣ ਜਾਂ ਸ਼ਸ਼ੀ ਭੂਸ਼ਣ ਜਿਹੜੇ ਇਮਾਨਦਾਰ ਕਿਸਮ ਦੇ ਲੋਕ ਨੇ, ਉਹਨੇ ਕਿਹਾ ਕਿ 70% 70% ਉਹਨੇ ਕਿਹਾ ਸੀ ਕਰਪਟ ਨੇ ਜੱਜ ਸੁਪਰੀਮ ਕੋਰਟ ਦੇ। ਲੇਕਿਨ ਹੁਣ ਇੱਕ ਪਾਸੇ ਕਰਪਟ, ਪਰ ਜਦੋਂ ਕਰਪਸ਼ਨ ਨਾਲੋਂ ਵੀ ਬਦਤਰ ਹੁੰਦਾ ਹੈ ਜਦੋਂ ਨੈਸ਼ਨਲਿਜ਼ਮ ਦਾ ਜਨੂਨ ਹੋਏ। ਜੇ ਹੁਣ ਦੀਪਕ ਮਿਸ਼ਰਾ ਚੀਫ ਜਸਟਿਸ ਹੈ, ਉਹ ਕਹਿੰਦਾ ਵੀ ਸਾਰੇ ਸਿਨੇਮਿਆਂ ਦੇ ਵਿੱਚ ਰਾਸ਼ਟਰੀ ਗਾਨ ਜਨ ਗਣ ਮਨ ਗਾਇਆ ਜਾਏ, ਸੋ ਜ਼ਾਹਰ ਹੈ ਵੀ ਕੌਣ ਉਹਨੂੰ ਚੈਲੰਜ ਕਰੇਗਾ। ਔਰ ਜਿੰਨੇ ਫੈਸਲੇ ਹੁਣ ਬਾਬਰੀ ਮਸਜਿਦ ਦੀ ਹੀਅਰਿੰਗ ਉਹਨਾਂ ਨੇ ਆਉਣ ਵਾਲੇ ਸਾਲ 'ਚ ਸ਼ੁਰੂ ਕਰਨੀ ਹੈ ਜੀ ਵਿਦਆਊਟ ਬ੍ਰੇਕ, ਸੋ ਜ਼ਾਹਰ ਹੈ ਵੀ ਕਿਸ ਪਾਸੇ ਨੂੰ ਗੱਲ ਜਾਏਗੀ। ਪਰ ਇਸ ਸਾਰੇ ਨੂੰ ਦੇਖਦਿਆਂ ਹੋਇਆਂ ਕਿਵੇਂ ਈਵਨ ਜਿਹੜੇ ਇਹ ਨਹੀਂ ਹੈ ਵੀ ਸਾਰੇ ਹੀ ਕਰਪਟ ਹੋ ਜਾਂਦੇ ਨੇ, ਜਿਹੜੇ ਕੁਝ ਇਮਾਨਦਾਰ ਅਟਰਨੀ NGOs ਜਿਹੜੀਆਂ ਇਹਦੇ ਤੇ ਕੰਮ ਕਰਦੀਆਂ ਨੇ ਕਿ ਵੀ ਕੋਈ ਨਾ ਕੋਈ ਇਸ਼ੂ ਜਿਹਦੇ 'ਚ ਜੇ ਰਾਈਟ ਟੂ ਇਨਫੋਰਮੇਸ਼ਨ ਆਇਆ ਤੇ ਉਸ ਦੇ ਵਿੱਚ ਬਹੁਤ ਸਾਰੀਆਂ NGOs ਨੇ ਐਕਸਪੋਜ਼ ਕੀਤਾ ਸਿਸਟਮ ਨੂੰ ਕਿ ਕੌਣ ਕੀ ਹੈ। ਪਰ ਜਦੋਂ ਹੁਣ ਨਵਾਂ ਸੁਪਰੀਮ ਕੋਰਟ ਦਾ ਇਹ ਸਾਰਾ ਢਾਂਚਾ ਹਿੰਦੂਤਵੀ ਔਰ ਦੂਜਾ ਇਸ ਲੈਵਲ ਤੇ ਕਰਪਟ ਔਰ ਹਿੰਦੂ ਨੈਸ਼ਨਲਿਜ਼ਮ ਵਾਲੇ ਆਏ, ਉਹਨਾਂ ਨੇ ਰਾਈਟ ਟੂ ਇਨਫੋਰਮੇਸ਼ਨ ਨੂੰ ਤਾਂ ਕੀ ਹੁਣ ਤਾਂ ਉਹਨੇ ਇੱਕ ਮੈਂ ਡਿਸਕਸ ਕਰਾਂਗਾ ਕਿ ਕਿਵੇਂ ਇੱਕ ਕੇਸ ਜਿਹੜਾ ਕਿ ਜਿਹਦੇ 'ਚ ਪ੍ਰਸ਼ਾਂਤ ਭੂਸ਼ਣ ਵੀ ਇਨਵੋਲਵ ਸੀ ਕਿ ਜੱਜਾਂ ਤੇ ਇਲਜ਼ਾਮ ਲੱਗਾ ਇੱਕ ਹਾਈ ਕੋਰਟ ਦੇ ਕਿ ਵੀ ਉਹਨਾਂ ਨੇ ਮੈਡੀਕਲ ਕਾਲਜਿਸ 'ਚ ਜਿਹੜਾ ਬੱਚਿਆਂ ਨੂੰ ਆਪਣਿਆਂ ਨੂੰ ਐਡਮਿਸ਼ਨ ਦਿਵਾਉਣ ਲਈ ਔਰ ਦੂਜਾ ਕਿਵੇਂ ਕਾਨੂੰਨ ਦਾ ਘਾਣ ਕੀਤਾ। ਔਰ ਇਹਦੇ ਬਾਰੇ ਜਦੋਂ ਪੈਟੀਸ਼ਨ ਆਈ ਤੇ ਨਾ ਸਿਰਫ ਸੁਪਰੀਮ ਕੋਰਟ ਦੇ 3 ਜੱਜਾਂ ਨੇ ਉਹਨੂੰ ਪਟੀਸ਼ਨ ਨੂੰ ਬਾਹਰ ਸੁੱਟਿਆ, 25 ਲੱਖ ਰੁਪਇਆ ਫਾਈਨ ਕੀਤਾ NGO ਨੂੰ
ਕਿ ਜੀ ਤੁਸੀਂ ਇਹ ਦੁਬਾਰਾ ਲਿਆ ਰਹੇ ਹੋ, ਕੋਰਟ ਦਾ ਵਕਤ ਜ਼ਾਇਆ ਕਰ ਰਹੇ ਹੋ। ਸੋ ਹੁਣ ਜੱਜ ਇਹ ਸਮਝਣ ਲੱਗ ਗਏ ਨੇ ਸੁਪਰੀਮ ਕੋਰਟ ਦੇ ਔਰ ਦੂਜੇ ਕਿ ਉਹ ਅਬਵ ਦਾ ਲਾਅ ਨੇ, ਉਹਨਾਂ ਦੀ ਕੋਈ ਅਕਾਊਂਟੇਬਿਲਟੀ ਨਹੀਂ ਹੈ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜੇ ਕੋਈ ਪਰਸਿਸਟੈਂਸ ਦੇ ਨਾਲ ਅੱਗੇ ਐਡਵੋਕੇਸੀ ਕਰਦਾ ਉਹਨੂੰ ਹਿਊਮਿਲੇਟ ਕੀਤਾ ਜਾਂਦਾ। ਔਰ ਇਹ ਖਬਰ ਜਿਹੜੀ ਕਿ ਓਪਨਿੰਗ ਦੇ ਵਿੱਚ ਹੀ ਮੈਂ ਸੁਣੀ, ਹੁਣ ਰਾਜਨ ਧਵਨ ਇੱਕ ਬੜੇ ਵੱਡੇ ਜਿਹੜੇ ਨੇ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਦੇ, ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਜਿਹੜਾ ਹੈ ਮਈ 11 1994 ਨੂੰ ਲਗਭਗ 21 ਸਾਲ ਪਹਿਲਾਂ ਡੈਜ਼ਿਗਨੇਟ ਕੀਤਾ ਸੀਨੀਅਰ ਐਡਵੋਕੇਟ। ਔਰ ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਕੇਸ ਜਿਹੜਾ ਹੈ 6 ਦਸੰਬਰ ਨਾਲ ਸੰਬੰਧਿਤ ਸੀ ਕਿ ਬਈ ਉਹਨਾਂ ਨੇ ਚੀਫ ਜਸਟਿਸ ਦੇ ਨਾਲ ਉਹਨਾਂ ਦਾ ਆਰਗੂਮੈਂਟ ਹੋਇਆ ਕਿ ਬਈ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਬਈ ਮੈਂ ਜੋ ਵੀ ਕਿਹਾ ਮੈਂ ਉਹਦੇ ਨਾਲ ਖਲੋਤਾ ਹੈ। ਔਰ ਉਹਨਾਂ ਨੇ ਆਪਣਾ, ਜਿਵੇਂ ਵਕੀਲ ਜਿਹੜੇ ਪੈਸ਼ਨੇਟ ਹੁੰਦੇ ਨੇ ਉਹ ਆਵਾਜ਼ ਬੁਲੰਦ ਦੇ ਨਾਲ ਆਪਣਾ ਆਰਗੂਮੈਂਟ ਕਰਦੇ ਨੇ, ਔਰ ਉਹਨੂੰ ਬਾਰ-ਬਾਰ ਚੀਫ ਜਸਟਿਸ ਨੇ ਧਮਕੀ ਦੇ ਕੇ ਕਿਹਾ ਵੀ ਤੂੰ ਚੁੱਪ ਕਰ, ਅਦਰਵਾਈਜ਼ ਮੈਂ ਇਹ ਬਾਰ ਕੌਂਸਲ ਕਿਉਂ ਐਕਟੀਵਿਟੀ ਨਹੀਂ ਕਰਦੀ ਜਾਂ ਇਹ ਨਹੀਂ। ਹੁਣ ਉਹ ਜਿਹੜਾ ਅਣਖੀ ਸੀਨੀਅਰ ਐਡਵੋਕੇਟ ਆ, ਖਬਰ ਹੈ ਸਾਈਟਿੰਗ ਹਿਊਮਿਲੇਸ਼ਨ ਸੀਨੀਅਰ ਐਡਵੋਕੇਟ ਕੁਇਟਸ, ਉਹਨੇ ਆਪਣਾ ਸੁਪਰੀਮ ਕੋਰਟ ਨੂੰ ਕਿਹਾ ਕਿ ਜੀ ਮੈਂ ਇਹ ਲਾ ਪ੍ਰੋਫੈਸ਼ਨ ਹੀ ਛੱਡ ਰਿਹਾ ਤੇ ਆਪਣਾ ਤੁਸੀਂ ਚੱਕੋ ਜਿਹੜਾ ਮੈਨੂੰ ਟਾਈਟਲ ਸੀਨੀਅਰ ਐਡਵੋਕੇਟ ਦਾ ਦਿੱਤਾ ਸੀ, ਮੈਨੂੰ ਗਾਊਨ ਜ਼ਰੂਰ ਦੇ ਦਿਓ ਤੇ ਮੈਂ ਗਾਊਨ ਰੱਖਾਂਗਾ ਆਪਣੇ ਕੋਲ ਤਾਂ ਕਿ ਮੈਨੂੰ ਯਾਦ ਹੋਏ ਕਿ ਵੀ ਮੈਂ ਕਦੇ ਇਸ ਪ੍ਰੋਫੈਸ਼ਨ ਦੇ ਵਿੱਚ ਸੀ। ਸੋ ਉਹਦੇ 'ਚ ਸੀਨੀਅਰ ਐਡਵੋਕੇਟ ਰਾਜੀਵ ਧਵਨ ਔਨ ਮੰਡੇ ਕੁਇਟ ਦਾ ਲੀਗਲ ਪ੍ਰੋਫੈਸ਼ਨ citing humiliation faced in the court of Chief Justice of India Deepak Mishra during hearing of Delhi government versus Lieutenant Governor case on administrative control over the national capital। ਕਿਉਂਕਿ ਇਹ ਕੇਸ ਚੱਲ ਰਿਹਾ ਹੈ ਕਿ ਵੀ ਜਿਹੜੀ ਦਿੱਲੀ ਦੀ ਗਵਰਨਮੈਂਟ ਕੇਜਰੀਵਾਲ ਦੀ ਹੈ ਵੀ ਉਹਨਾਂ ਨੂੰ ਤਾਂ ਮਿਊਨਿਸਪਲ ਕਮੇਟੀ ਵਾਲੇ ਹੱਕ ਵੀ ਨਹੀਂ ਨੇ, ਇਹ ਲੈਫਟੀਨੈਂਟ ਗਵਰਨਰ ਕੰਟਰੋਲ ਕਰਦਾ। ਸੋ ਉਹਦੇ 'ਚ ਇਹ ਪੈਟੀਸ਼ਨ ਕੀਤੀ ਹੋਈ ਹੈ ਦਿੱਲੀ ਗਵਰਨਮੈਂਟ ਨੇ ਕਿ ਵੀ ਸਾਡੇ ਦੱਸੋ ਵੀ ਕੀ ਹੱਕ ਨੇ। ਔਰ ਇਨ ਅ 2 paragraph letter addressed to Chief Justice of India, Dhawan said he didn't want to continue in legal profession after the humiliation, ਕਿ ਇਸ ਹਿਊਮਿਲੇਸ਼ਨ ਤੋਂ ਬਾਅਦ ਮੈਂ ਇਸ ਪ੍ਰੋਫੈਸ਼ਨ ਨਹੀਂ ਰਹਿਣਾ ਚਾਹੁੰਦਾ। ਫਿਰ ਉਹਦੇ 'ਚ ਇਹ ਹੈ ਕਿ ਵੀ ਉਹਨਾਂ ਨੂੰ ਮਈ 11 1994 ਨੂੰ ਜਿਹੜਾ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਨੇ ਡੈਜ਼ਿਗਨੇਟ ਕੀਤਾ ਸੀ। However, he said he would like to keep the gown for the memory and services he ran। ਉਹਨੇ ਕਿਹਾ ਜੀ ਮੈਂ ਕਾਲਾ ਗਾਊਨ ਰੱਖਾਂਗਾ ਪਰ ਮੈਂ ਇਸ ਪ੍ਰੋਫੈਸ਼ਨ ਨੂੰ ਅਲਵਿਦਾ ਕਹਿ ਰਹੇ। Chief Justice of India headed the Constitution bench that heard the case on December 6th when he and Dhawan had a heated exchange. Later they had a spat during hearing on the Delhi case, ਵੀ ਉਹਨਾਂ ਦਾ ਆਪਸੀ ਤਕਰਾਰ ਹੋਇਆ। After the humiliating end in the Delhi case, I have decided to give up court practice, read his short letter to CJI. When contacted, Dhawan refused to comment. I stand by what I have written in the letter. I would never go back to the court। ਔਰ ਉਹਨਾਂ ਨੇ ਅੱਗੋਂ ਲੰਬੀ ਚੌੜੀ ਖਬਰ ਹੈ ਪਰ ਇਹ ਉਹਨਾਂ ਨੇ ਬੜਾ ਕਲੀਅਰਲੀ ਕਿਹਾ। ਹੁਣ ਇਹ ਦੱਸਦਾ ਹੈ ਕਿ ਵੀ ਕਿਸ ਕਦਰ ਉੱਥੇ ਕਿਹੜਾ ਲਾਣਾ ਬੈਠਾ ਕਿ ਜਿਹੜਾ ਕੋਈ ਇਮਾਨਦਾਰ ਇਸ ਫੀਲਡ ਦੇ ਵਿੱਚ ਹੈ ਉਹਨੂੰ ਲੱਗਦਾ ਕਿ ਵੀ ਨਹੀਂ ਇਹ ਐਕਸਟ੍ਰੀਮ ਹੁੰਦੇ। ਔਰ ਇਸ ਲੈਵਲ ਤੇ ਜਦੋਂ ਸ਼ੁਰੂ ਹੁੰਦਾ ਉਹ ਨਜ਼ਰ ਆ ਰਿਹਾ ਕਿ ਵੀ ਉੱਥੇ ਸਿਸਟਮ ਹੁਣ ਜੁਡੀਸ਼ਰੀ ਦਾ ਕੀ ਬਣਿਆ। ਔਰ ਇਹੀ ਮੈਂ ਆਲਰੇਡੀ ਪ੍ਰਸ਼ਾਂਤ ਭੂਸ਼ਣ ਦਾ ਦੱਸ ਹੀ ਚੁੱਕਾ ਕਿ ਵੀ ਉਹਨਾਂ ਦੀ ਆਰਗੇਨਾਈਜੇਸ਼ਨ ਨੂੰ ਜਿਹੜਾ ਕਿ 25 ਲੱਖ ਦਾ ਜਿਹੜਾ ਉਹ ਸੁਪਰੀਮ ਕੋਰਟ ਨੇ ਫਾਈਨ ਕੀਤਾ ਕਿ ਜੀ ਤੁਸੀਂ ਜਿਹੜੀ ਜੱਜਾਂ ਦੇ ਖਿਲਾਫ ਕਰਪਟ ਪ੍ਰੈਕਟਿਸਿਸ ਦੀ ਗੱਲ ਹੈ ਮੈਡੀਕਲ ਕਾਲਜ ਐਡਮਿਸ਼ਨ ਲੈਣ ਲਈ, ਇਸ ਨੂੰ ਤੁਸੀਂ ਜਿਹੜਾ ਉਹ ਲਿਆਂਦਾ ਔਰ ਇਹ ਕੋਰਟ ਦਾ ਵਕਤ ਵੀ ਮਤਲਬ ਇਹ ਵੀ ਸ਼ਟ ਅਪ ਕਰਨਾ ਹੈ ਕਿਉਂਕਿ ਉੱਥੇ ਬਹੁਤ ਸਾਰੀਆਂ NGOs ਜਿਹੜੀਆਂ ਨੇ ਰਾਈਟ ਟੂ ਇਨਫੋਰਮੇਸ਼ਨ ਪਹਿਲਾਂ ਉਹ ਲੈਂਦੀਆਂ ਨੇ ਇਨਫੋਰਮੇਸ਼ਨ ਕਿਸੇ ਵੀ ਉਸ ਐਕਟ ਦੇ ਥੱਲੇ, ਫਿਰ ਉਹ ਸੁਪਰੀਮ ਕੋਰਟ ਤੱਕ ਪਹੁੰਚ ਕਰਦੀਆਂ ਕੋਰਟ ਰਾਹੀਂ ਤਾਂ ਕਿ ਲੋਕਾਂ ਦੇ ਜਿਹੜੇ ਮੁੱਦੇ ਨੇ ਉਹ ਭਾਵੇਂ ਐਜੂਕੇਸ਼ਨ ਨਾਲ ਰਿਲੇਟਡ ਹੈ, ਉਹਨਾਂ ਦੀ ਪ੍ਰਾਈਵੇਸੀ ਹੈ, ਫੇਥ ਹੈ, ਦੂਸਰੇ ਉਹਨਾਂ ਦੇ ਹੱਕ ਨੇ, ਮਾਈਨਸ ਜਿਹੜਾ ਉਹਨਾਂ ਦਾ ਲੈਂਡ ਰਾਈਟਸ ਨੇ। ਸੋ ਜੇ ਹੁਣ ਸੁਪਰੀਮ ਕੋਰਟ ਜਿਹੜਾ ਕੋਈ ਕੇਸ ਲੈ ਗਿਆ ਉਹਨੂੰ ਕਹਿੰਦਾ 25 ਲੱਖ ਤੁਹਾਨੂੰ ਫਾਈਨ, ਇਹਦਾ ਮਤਲਬ ਹੈ ਵੀ ਉਹਨਾਂ ਨੂੰ ਵੀ ਸ਼ਟ ਅਪ ਕਰੋ ਵੀ ਅਸੀਂ ਹੁਣ ਸ਼ਾਮਦੀਆਂ ਚਲਾਵਾਂਗੇ। ਸੋ ਇੱਕ ਪਾਸੇ ਇੰਡੀਅਨ ਸਿਸਟਮ ਇਸ ਪਾਸੇ ਵੱਲ ਹੈ, ਪਾਕਿਸਤਾਨ ਹਾਲਾਂਕਿ ਪਾਕਿਸਤਾਨ ਦਾ 70 ਸਾਲ ਦੇ ਵਿੱਚ ਅੱਧਾ ਵਕਤ ਲਗਭਗ ਫੌਜੀ ਰਾਜ ਦਾ ਹੈ ਔਰ ਇਹ ਕ੍ਰੈਡਿਟ ਜ਼ੁਲਫਿਕਾਰ ਅਲੀ ਭੁੱਟੋ ਦੀ ਇਹ ਪੀਰੀਅਡ ਨੂੰ ਜਾਂਦਾ ਵੀ ਉਹਨੇ ਕਨਸਟੀਟਿਊਸ਼ਨ ਦਿੱਤਾ ਹੈ ਪਾਕਿਸਤਾਨ ਨੂੰ ਔਰ ਉੱਥੇ ਨੈਸ਼ਨਲ ਸਾਰੀਆਂ ਪਾਰਟੀਆਂ ਨੇ ਡਿਸਕਸ ਕਰਕੇ ਆਪਸ ਦੇ ਵਿੱਚ ਪਿੱਛੇ ਇਹਨੂੰ ਕੰਪਲੀਟ ਕੀਤਾ। ਲੇਕਿਨ ਜਿਵੇਂ ਉੱਥੇ ਐਗਰੈਸਿਵ ਜੁਡੀਸ਼ਰੀ ਦਾ ਰੋਲ ਹੈ ਔਰ ਜੁਡੀਸ਼ਰੀ ਦਾ ਰੋਲ
ਚੌਧਰੀ ਮੁਹੰਮਦ ਇਫਤਕਾਰ ਦੇ ਵੇਲੇ ਸਾਹਮਣੇ ਆਇਆ, ਜਦੋਂ ਪ੍ਰੈਜ਼ੀਡੈਂਟ ਮੁਸ਼ਰਫ ਦੇ ਖਿਲਾਫ ਵਕੀਲਾਂ ਨੇ ਜਿਹਨਾਂ ਨੂੰ ਇੱਕ ਪੂਰੀ ਐਜੀਟੇਸ਼ਨ ਲੀਡ ਕੀਤੀ ਕਿ ਕਿਵੇਂ ਉਹਨੂੰ ਮੁਹੰਮਦ ਇਫਤਕਾਰ ਨੂੰ ਕੱਢ ਰਿਹਾ ਸੀ ਜਨਰਲ ਮੁਸ਼ਰਫ, ਔਰ ਉਹਨੂੰ ਰੀਇਨਸਟੇਟ ਵੀ ਕਰਵਾਇਆ। ਔਰ ਉਸ ਤੋਂ ਬਾਅਦ ਜੁਡੀਸ਼ਰੀ ਦੀ ਜਿਹੜੀ ਹੈ ਤਾਕਤ ਉਹ ਸਾਹਮਣੇ ਆਈ। ਔਰ ਹੁਣ ਵੀ ਪਿਛਲੇ ਪੀਰੀਅਡ 'ਚ ਬੇਸ਼ੱਕ ਉਹ ਕਰਪਸ਼ਨ ਦੇ ਮਾਮਲੇ ਨੇ, ਬਾਹਰ ਪਨਾਮਾ ਲੀਕ ਕੇਸ, ਇੰਡੀਅਨ ਜੁਡੀਸ਼ਰੀ ਬੈਠੀ ਹੋਈ ਹੈ, ਅੱਜ ਤੱਕ ਉਹਦੇ ਤੇ ਕੋਈ ਮਾਮਲਾ ਨਹੀਂ ਹੈ। ਉਧਰ ਉਹਨਾਂ ਨੇ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਔਰ ਉਹਨਾਂ ਸਾਰਿਆਂ ਨੂੰ ਹੀ ਗਿਲਟੀ ਬਣਾ ਕੇ ਚਲਤਾ ਵੀ ਕਰ ਦਿੱਤਾ। ਹਾਲਾਂਕਿ ਮੈਂ ਇਸ ਡਿਬੇਟ 'ਚ ਨਹੀਂ ਜਾਣਾ ਚਾਹੁੰਦਾ ਕਿ ਵੀ ਜੁਡੀਸ਼ਰੀ ਜਦੋਂ ਬਹੁਤ ਐਗਰੈਸਿਵ ਹੁੰਦੀ ਹੈ ਫਿਰ ਆਪਣੇ ਤੌਰ ਤੇ ਕਿਤੇ ਨਾ ਕਿਤੇ ਪ੍ਰੈਜੁਡਿਸ ਵੀ ਸ਼ੁਰੂ ਹੁੰਦਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਦਾ ਫੇਥ ਅਲਟੀਮੇਟਲੀ ਜੁਡੀਸ਼ਰੀ ਵੱਲ ਹੈ। ਔਰ ਖਾਸ ਤੌਰ ਤੇ ਇੱਕ ਪਾਸੇ ਉਹ ਬਾਬਰੀ ਮੌਸਕ ਦਾ ਮਾਮਲਾ ਹੋਏ, ਮੁਸਲਮਾਨਾਂ ਨੂੰ ਵੀ ਲੱਗਦਾ ਹੈ ਵੀ ਸੁਪਰੀਮ ਕੋਰਟ 'ਚੋਂ ਸਾਡੇ ਲਈ ਕੁਝ ਨਹੀਂ ਨਿਕਲਣਾ। ਸਿੱਖਾਂ ਨੇ ਨਵੰਬਰ 84 ਦੀ ਨਸਲਕੁਸ਼ੀ 33 ਸਾਲ ਅਦਾਲਤੀ ਸਿਸਟਮ 'ਚੋਂ ਕੁਝ ਨਹੀਂ ਨਿਕਲਿਆ। ਔਰ ਪਾਕਿਸਤਾਨ ਦੇ ਵਿੱਚ ਇਹ ਨਹੀਂ ਹੈ, ਉੱਥੇ ਵੀ ਮਾਈਨੋਰਟੀਜ਼, ਈਸਾਈਆਂ ਦੇ ਖਿਲਾਫ, ਹਿੰਦੂਆਂ ਦੇ ਖਿਲਾਫ ਔਰ ਦੂਸਰੇ ਕਈ ਵਾਰ ਈਵਨ ਸ਼ੀਆ ਸੁੰਨੀ ਦੇ ਝਗੜੇ ਥੱਲੇ ਵੀ ਹਿੰਸਾ ਹੁੰਦੀ ਹੈ। ਪਰ ਕੋਈ ਐਸਾ ਪਾਰਟ ਨਹੀਂ ਹੈ ਜਿਹਦੇ 'ਚ ਇਹ ਨਜ਼ਰ ਆਇਆ ਹੋਏ ਕਿ ਸਟੇਟ ਪਾਕਿਸਤਾਨ ਦੀ ਸਿੱਧੇ ਤੌਰ ਤੇ ਇਨਵੋਲਵ ਹੈ। ਉੱਥੇ ਗਰੁੱਪ ਜਿਹੜੇ ਨੇ ਨਫ਼ਰਤ ਫੈਲਾਉਣ ਵਾਲੇ ਜਾਂ ਮਜ਼ਹਬ ਦੇ ਨਾਂ ਤੇ ਉਹ ਆਪਣੀਆਂ ਕਰਦੇ ਨੇ ਇਸ ਕਿਸਮ ਦੀਆਂ ਕਰਤੂਤਾਂ। ਲੇਕਿਨ ਜੋ ਕੁਝ ਨਵੰਬਰ 84 'ਚ ਹੋਇਆ ਜਾਂ ਗੁਜਰਾਤ 'ਚ 2002 'ਚ ਹੋਇਆ, ਇਸ ਕਿਸਮ ਦਾ ਕੋਈ ਨਹੀਂ ਹੈ ਵੀ ਸਟੇਟ ਨੇ ਜਿਹੜਾ ਉਹ ਪਲਾਨ ਕੀਤਾ ਹੋਇਆ ਮੈਸੈਕਰ ਵੀ ਮਾਈਨੋਰਟੀਜ਼ ਦਾ ਕਰ ਦੇ। ਜੁਡੀਸ਼ਰੀ ਦੇ ਮਾਮਲੇ 'ਚ ਸਗੋਂ ਜੇ ਉੱਥੇ ਠੀਕ ਹੈ ਕਰਪਟ ਲੋਕ ਹਰ ਥਾਂ ਤੇ ਨੇ, ਐਨਕਰੋਚਮੈਂਟਸ ਵੀ ਹਰ ਥਾਂ ਤੇ ਨੇ, ਲੇਕਿਨ ਇਹਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਾਈਨੋਰਟੀਜ਼ ਦੇ ਹੱਕਾਂ ਦੇ ਮਾਮਲੇ 'ਚ ਪਾਕਿਸਤਾਨ ਦੇ ਸੁਪਰੀਮ ਕੋਰਟ ਦਾ ਜਿਹੜਾ ਰੋਲ ਹੈ ਉਹ ਬੜਾ ਪੋਜ਼ਿਟਿਵ ਹੈ। ਔਰ ਬਹੁਤ ਵਾਰੀ ਸੂ ਮੋਟੋ ਨੋਟਿਸ ਉਹਨਾਂ ਦੇ ਲੈਂਦੇ ਨੇ। ਜਿਹੜੀ ਖਬਰ ਮੈਂ ਜਦੋਂ ਇਹ ਇੰਡੀਅਨ ਸੁਪਰੀਮ ਕੋਰਟ ਦਾ ਦੇਖ ਰਿਹਾ ਸੀ ਵੀ ਹਾਲ ਕੀ ਹੈ, ਤੇ ਅੱਜ ਦੀ ਖਬਰ ਹੈ ਐਬਸੈਂਸ ਆਫ ਲਾਰਡ ਰਾਮ ਹਨੂਮਾਨ ਆਈਡਲਸ ਇਨ ਕਟਾਸ਼ ਰਾਜ ਇਰਕਸ ਪਾਕਿਸਤਾਨ ਸੁਪਰੀਮ ਕੋਰਟ। ਹੁਣ ਇਹ ਇੰਡੀਅਨ ਮੀਡੀਆ ਦੀ ਖਬਰ ਹੈ ਕਿ ਵੀ ਇਹ ਕਟਾਕਸ਼ ਰਾਜ ਪਵਿੱਤਰ ਤੀਰਥ ਹੈ ਜਿੱਥੇ ਅਡਵਾਨੀ ਜਦੋਂ ਹੋਮ ਮਿਨਿਸਟਰ ਸੀ ਉਹਦੀ ਯਾਤਰਾ ਨੂੰ ਗਿਆ, ਉਹਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਉਹਦੇ 'ਚ ਕਿਉਂਕਿ ਨੇੜੇ ਤੇੜੇ ਸੀਮੈਂਟ ਦੀਆਂ ਫੈਕਟਰੀਜ਼ ਨੇ, ਉਹ ਪਾਣੀ ਖਿੱਚ ਰਹੇ ਨੇ ਥੱਲੋਂ। ਔਰ ਜਿਹੜਾ ਉਹਨਾਂ ਦਾ ਸਰੋਵਰ ਹੈ ਜਿਹਨੂੰ ਅੰਮ੍ਰਿਤ ਕੁੰਡ, ਔਰ ਹਿਸਟੋਰੀਕਲੀ ਇਸ ਨੂੰ ਕਟਾਕਸ਼ ਅੱਖ ਨੂੰ ਕਹਿੰਦੇ ਨੇ, शिव जी ਦੇ ਨਾਲ ਜੁੜਿਆ ਹੋਇਆ ਉਹ ਪਵਿੱਤਰ ਸਥਾਨ ਹੈ। ਔਰ ਇਹ ਖਬਰ ਹੈ ਪਾਕਿਸਤਾਨ ਸੁਪਰੀਮ ਕੋਰਟ ਟੁਡੇ ਐਕਸਪ੍ਰੈਸਡ ਕੰਸਰਨ over the absence of idols of Lord Rama and Hanuman in the historic Katash Raj temple complex in Chakwal district. While hearing a suo moto case on the drying out of sacred pond in temple complex, Chief Justice Saqib Nisar asked, do the authorities even have the idols or have they been displaced? ਹੁਣ ਇਹ ਉਹਨਾਂ ਨੂੰ ਪੁੱਛ ਰਿਹਾ ਚੀਫ ਜਸਟਿਸ ਕਿ ਜਿਹੜੀਆਂ ਰਾਮ ਜੀ ਜਾਂ ਹਨੂਮਾਨ ਜੀ ਦੀਆਂ ਮੂਰਤੀਆਂ ਨੇ ਮੌਜੂਦ ਨੇ ਜਾਂ ਅਥਾਰਟੀਜ਼ ਇਹਨਾਂ ਨੂੰ ਚੁੱਕ ਕੇ ਲੈ ਗਈਆਂ। The issue was taken up by Justice Nisar on the basis of media reports that Katash Raj pond was drying up because cement factories nearby were drawing a large amount of water through a number of bore wells, severely reducing the subsoil water level. During today's hearing, 3-member bench headed by Justice Nisar termed the cement factories in the area as destructive and demanded to know the names of the factories that are located near the temple, Dawn reported. उन्होंने कहा जी ये destruction कर रही हैं, दसों कड़ियां factories ने। और पंजाब government's council told the court that Best Way Cement Factory, Chakwal, Greeb Wall Factory and DG Khan Cement were among the factories near the temple. The paper said the lawyer representing evacuees Trust Property Board blamed former chairman for the current state of affairs. The Chief Justice also barred lower courts from hearing any petitions regarding the ongoing case. It added the hearing of the case was adjourned until tomorrow. The last month, the bench had directed the government to form a committee to probe the issue of drying of temple pond. ਹੁਣ ਇਹ ਉੱਥੇ ਅਸੀਂ ਬਣਾਇਆ ਹੋਇਆ ਜੀ ਪਤਾ ਨਹੀਂ ਪਾਕਿਸਤਾਨ 'ਚ ਕੀ ਹੋ ਰਿਹਾ ਹੈ, ਉੱਥੇ ਸਭ ਜੀ ਫੇਲਡ ਸਟੇਟ ਤੇ ਫਲਾਣਾ। ਉਹਨਾਂ ਦਾ ਸੁਪਰੀਮ ਕੋਰਟ ਫਿਰ ਉਹਨੇ ਕਿਹਾ ਦਾ ਨੇਮ ਕਟਾਸ਼ ਇਜ਼ ਡਰਾਈਵਡ ਫਰਮ ਕਟਾਕਸ਼ਾ, ਇਹ ਸੰਸਕ੍ਰਿਤ ਵਰਡ ਮੀਨਿੰਗ ਟੀਅਰਫੁਲ ਆਈਜ਼, ਅਥਰੂਆਂ ਨਾਲ ਭਰੀਆਂ ਅੱਖਾਂ। ਕਟਾਕਸ਼ ਵੈਸੇ ਦੇਖਣ ਨੂੰ ਵੀ ਕਹਿੰਦੇ ਨੇ, ਬਟ ਇਹਦਾ ਕਿਉਂਕਿ ਉਹਦੇ ਨਾਲ ਸੰਬੰਧਿਤ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ 2005 ਉੱਥੇ ਵਾਜਪਾਈ ਵੀ ਗਿਆ ਸੀ। ਪਰ ਮੈਂ ਇਸ ਗੱਲ ਨੂੰ ਮੈਨੂੰ ਇਹ ਚੰਗਾ ਲੱਗਾ ਦੇਖ ਕੇ
ਕਿ ਵੀ ਘੱਟੋ ਘੱਟ ਭਾਵੇਂ ਉਹਨਾਂ ਦਾ ਕੋਈ ਬੁੱਤਪ੍ਰਸਤ ਮੁਲਕ ਨਹੀਂ ਹੈ, ਲੋਕ ਨਹੀਂ ਨੇ, ਜੀ ਪਰ ਇਹ ਸੁਪਰੀਮ ਕੋਰਟ ਕਹਿ ਰਿਹਾ ਵੀ ਰਾਮਚੰਦਰ ਜੀ ਤੇ ਹਨੂਮਾਨ ਦੀਆਂ ਮੂਰਤੀਆਂ ਕਿੱਥੇ ਨੇ ਔਰ ਪਾਣੀ ਕਿਉਂ ਥੱਲੇ ਨੂੰ ਜਾ ਰਿਹਾ। ਔਰ ਇਧਰ ਇਹਨਾਂ ਦੀਆਂ ਅਦਾਲਤਾਂ ਲੱਗੀਆਂ ਹੋਈਆਂ ਨੇ ਪੂਚਾ ਪਾਚੀ ਕਰਨ ਕਿ ਵੀ ਜੇ ਸਿੱਖ ਮਾਰ ਦਿੱਤੇ ਨੇ, ਮੁਸਲਮਾਨ ਈਸਾਈ, ਉਹਨਾਂ ਦੇ ਨਾਲ ਉੱਥੇ ਉਹਨਾਂ ਚ ਅਦਾਲਤਾਂ ਚੋਂ ਇਨਸਾਫ ਨਹੀਂ ਨਿਕਲਦਾ। ਸੋ ਇਹ ਜਿਹੜਾ ਹੈ ਅੱਜ ਦਾ ਪਹਿਲਾ ਇਸ਼ੂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਦੇਖਦੇ ਵੀ ਹੋ ਕਿ TV 84 ਪਿਛਲੇ 5 ਸਾਲ ਤੋਂ ਹੱਕ ਸੱਚ ਇਨਸਾਫ ਦੀ ਗੱਲ ਕਰ ਰਿਹਾ। ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਇਸੇ ਤਰ੍ਹਾਂ ਹੀ ਚਲਦਿਆਂ ਰੱਖਣ ਲਈ ਸਾਨੂੰ ਤੁਹਾਡੀ ਮਾਇਕ ਸਹਾਇਤਾ ਦੀ ਸਖਤ ਜ਼ਰੂਰਤ ਹੈ। ਤੁਸੀਂ ਆਪਣੀ ਮਾਇਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, TV84 ਦੇ ਨਾਮ ਤੇ ਚੱਕ ਬਣਾ ਕੇ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।